ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਦਾ ਸੰਡੇ ਗਾਰਡੀਅਨ ਅਖਬਾਰ ਨੇ ਆਪਣੀ ਇੱਕ ਤਾਜ਼ਾ ਰਿਪੋਰਟ ਵਿੱਚ ਇੰਕਸ਼ਾਫ ਕੀਤਾ ਹੈ ਕਿ ਨਿਊਯਾਰਕ ਦੀ ਅਦਾਲਤ ਵਿੱਚ ਨਿਖਿਲ ਗੁਪਤਾ ਦੇ ਖਿਲਾਫ ਮੁਕੱਦਮਾ ਜਲਦੀ ਸ਼ੁਰੂ ਹੋਣ ਜਾ ਰਿਹਾ ਔਰ ਕਿਆਸ ਰਾਈਆਂ ਕੀਤੀਆਂ ਜਾ ਰਹੀਆਂ ਨੇ ਕਿ ਨਿਖਿਲ ਗੁਪਤਾ ਅਮਰੀਕਨ ਏਜੰਸੀਆਂ ਨਾਲ ਸਮਝੌਤਾ ਕਰ ਲਵੇਗਾ ਜਾਂ ਨਹੀਂ। ਜੇ ਉਹ ਮੰਨ ਲੈਂਦਾ ਤਾਂ ਉਸ ਨੇ ਜਿਹੜੀ ਭਾਰਤੀ ਏਜੰਸੀਆਂ ਲਈ ਕੰਮ ਕਰ ਰਿਹਾ ਸੀ ਤਾਂ ਉਸ ਦੀ ਸਜ਼ਾ ਵਿੱਚ ਕਮੀ ਹੋ ਸਕਦੀ ਹੈ, ਨਹੀਂ ਤਾਂ ਉਸ ਦੇ ਖਿਲਾਫ ਪੂਰਾ ਜਿਹੜਾ ਉਹ ਟ੍ਰਾਇਲ ਚੱਲੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਾਰੇ ਵਿਊਅਰਸ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਇਸ ਵੇਲੇ 500 ਦੇ ਕਰੀਬ ਸਾਡੇ ਵੀਰ ਲਾਈਵ ਵੀ ਨੇ, ਜਿਹੜੇ ਲਾਈਵ ਚੈਟ ਦਾ ਹਿੱਸਾ ਨੇ। ਅੱਛਾ। ਔਰ ਅਸੀਂ ਇਹ ਵੀ ਗੁਜ਼ਾਰਿਸ਼ ਕਰਾਂਗੇ ਕਿ ਭਾਈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਤੁਹਾਡੀ ਸਭ ਦੀ ਇਨਪੁਟ ਲਈਏ। ਔਰ ਫੇਸਬੁੱਕ ਪੇਜ ਸਾਡਾ ਬਲੌਕ ਹੈ, ਸੋ ਜਦੋਂ ਤੁਸੀਂ YouTube ਤੇ ਖੁਦ ਵੀ ਹਿੱਸਾ ਬਣਦੇ ਹੋ, ਇਸ ਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ ਔਰ ਆਪਣੀ ਤੁਸੀਂ ਇਨਪੁਟ ਵੀ ਸਾਡੇ ਤੱਕ ਪਹੁੰਚਾਓ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਖਾਸ ਇਵੈਂਟ, ਜਿਵੇਂ ਹੁਣ ਇਲੈਕਸ਼ਨ ਰਿਜ਼ਲਟ ਐਨਾਲਿਸਿਸ ਹੈ, ਉਹਦੇ 'ਚ ਸਾਡੇ ਵਿਊਅਰਸ ਖਾਸ ਦਿਲਚਸਪੀ ਦੇ ਨਾਲ ਆਏ ਨੇ ਇਹ ਸਾਰੇ ਪ੍ਰੋਗਰਾਮ। ਪਰ ਅਸੀਂ ਸਮਝਦੇ ਹਾਂ ਵੀ ਜੇ ਰੈਗੂਲਰ ਪ੍ਰੋਗਰਾਮਸ ਦੇ ਵਿੱਚ ਵੀ ਸਾਨੂੰ ਅੱਡ-ਅੱਡ ਇਸ਼ੂਜ਼ ਦੇ ਉੱਤੇ, ਕਿਉਂਕਿ ਇਹ ਅਲਟੀਮੇਟਲੀ ਇਹ ਸਾਡਾ ਜਿਹੜਾ ਵਿਚਾਰ ਚਰਚਾ ਜਾਂ ਵਿਚਾਰ ਗੋਸ਼ਟੀ ਜਾਂ ਜਿਸ ਦੇ ਲਈ ਗੋਸ਼ਟ ਲਫ਼ਜ਼ ਹੀ ਪੁਰਾਣਾ ਹੈ, ਇਹ ਹੈਲਪਫੁਲ ਹੈ ਸਾਡੇ ਲਈ ਵੀ ਔਰ ਤੁਹਾਡੇ ਲਈ ਵੀ। ਔਰ ਤੁਸੀਂ ਰੈਗੂਲਰਲੀ ਇਸ ਪ੍ਰੋਗਰਾਮ ਨਾਲ ਜੁੜਿਆ ਕਰੋ, YouTube ਰਾਹੀਂ ਵੀ, ਔਰ ਤੁਹਾਡੇ IP ਬਾਕਸ ਇਹਨਾਂ ਘਰਾਂ 'ਚ ਹੈ, ਤੁਸੀਂ ਉਸ ਦੇ ਰਾਹੀਂ ਵੀ, ਤਾਂ ਕਿ ਵੱਧ ਤੋਂ ਵੱਧ ਦੀ ਰੀਚ ਹੋਏ। ਹਾਲਾਂਕਿ ਇਸ ਇਸ਼ੂ ਦੇ ਉੱਤੇ ਕੱਲ੍ਹ ਮੈਂ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ, ਪਰ ਮੈਨੂੰ ਇੱਕ ਦੋ ਵੀਰਾਂ ਨੇ ਕਿਹਾ ਕਿ ਵੀ ਇਹ ਤੁਸੀਂ ਰੈਫਰੈਂਸ ਦਿੱਤੀ ਹੈ, ਬਟ ਇਸ ਦਾ ਜੋ ਥੋੜ੍ਹੀ ਡੀਟੇਲ ਦੱਸੋ, ਕਿਉਂਕਿ ਮੈਂ ਤਾਂ ਟਰੈਵਲ ਕਰ ਰਿਹਾ ਸੀ ਵੀਕਐਂਡ ਤੋਂ। ਔਰ ਇਸ ਬਾਰੇ ਅਸੀਂ ਜਿਹੜੀ ਸਾਡਾ ਲੇਟੈਸਟ ਸੈਗਮੈਂਟ ਸੀ ਨਿਖਿਲ ਗੁਪਤਾ ਦੇ ਉੱਤੇ, ਉਹ ਤਾਂ ਸੀ ਕਿ ਜਦੋਂ ਕਨਸਟੀਟਿਊਸ਼ਨਲ ਕੋਰਟ ਨੇ ਫਾਈਨਲ ਇਹ ਡਿਸੀਜਨ ਦਿੱਤਾ ਕਿ ਵੀ ਨਾ ਤਾਂ ਇਹਦਾ ਕੋਈ ਪੋਲੀਟੀਕਲ ਇਸ਼ੂ ਬਣਦਾ ਹੈ ਔਰ ਇਹ ਜਿਹੜਾ ਨਿਖਿਲ ਗੁਪਤਾ ਨੂੰ ਪੂਰਾ ਜਸਟਿਸ ਦਿੱਤਾ ਗਿਆ ਲੋਅਰ ਕੋਰਟਸ ਦੇ ਵਿੱਚ ਔਰ ਇਸ ਨੂੰ ਐਕਸਟ੍ਰਾਡਾਈਟ ਕੀਤਾ ਜਾਏ। ਔਰ ਇਹ ਸੀ ਕਿ ਜੀ ਜਸਟਿਸ ਡਿਪਾਰਟਮੈਂਟ ਜਿਹੜਾ ਉਹਨਾਂ ਦਾ ਹੈ ਉਹ ਫਾਈਨਲ ਟੇਕ ਇਹਦੇ 'ਤੇ ਲੈਣਗੇ ਕਿ ਕਦੋਂ ਭੇਜਣਾ। ਸੋ ਕਿਉਂਕਿ ਇਸ ਗੱਲ ਨੂੰ ਵੀ ਸ਼ਾਇਦ 2 ਹਫ਼ਤੇ ਤੋਂ ਜ਼ਿਆਦਾ ਹੋ ਗਿਆ, 2-2.5 ਹਫ਼ਤੇ। ਸੋ ਇਸ ਪੀਰੀਅਡ 'ਚ ਫਿਰ ਕੋਈ ਹੋਰ ਖਬਰ ਤਾਂ ਨਹੀਂ ਸੀ। ਔਰ ਅੱਜ ਜਦੋਂ ਬੀਤੇ ਕੱਲ੍ਹ ਮੈਂ ਵਾਪਸ ਆਇਆ ਔਰ ਉਸ ਤੋਂ ਵੀ ਇੱਕ ਦਿਨ ਪਹਿਲਾਂ ਦੀ ਇਹ ਖਬਰ ਸੰਡੇ ਗਾਰਡੀਅਨ ਲਾਈਵ ਦੇ ਹਵਾਲੇ ਨਾਲ ਸੀ। ਔਰ ਉਹਦੇ 'ਚ ਵੀ ਕਿਉਂਕਿ ਸਟੋਰੀ ਅਭਿਨੰਦਨ ਮਿਸ਼ਰਾ ਨਾਂ ਦੇ ਕਿਸੇ ਰਿਪੋਰਟਰ ਨੇ ਕੀਤੀ, ਅਤੇ ਮੈਨੂੰ ਲੱਗਾ ਕਿ ਵੀ ਇਹ ਮਿਸ਼ਰੇ ਔਰ ਵਰਮੇ ਔਰ ਸ਼ਰਮੇ ਜਿਹੜੇ ਇਹਨਾਂ ਮੀਡੀਆ 'ਚ ਬੜੇ ਹੋਏ ਨੇ, ਇਹ ਜਾਣੂ ਨੇ, ਇਨਸਾਈਡਰ, ਔਰ ਇਹਨਾਂ ਨੂੰ ਜ਼ਰੂਰ ਪਤਾ ਹੈ ਵੀ ਕਿਸੇ ਨਾ ਕਿਸੇ ਲੈਵਲ 'ਤੇ ਜੇ ਇਹਨੇ ਇਸ ਸਟੋਰੀ ਦੇ ਵਿੱਚ ਇਹ ਕਿਹਾ ਕਿ ਵੀ ਸ਼ੁਰੂ ਹੀ ਇੱਥੋਂ ਕੀਤਾ, ਨਿਊ ਦਿੱਲੀ ਡੇਟ ਲਾਈਨ ਹੈ, ਇਹ ਪਲੀ ਬਾਰਗੇਨ ਇਜ਼ ਲਾਈਕਲੀ ਟੂ ਬੀ ਅਰੇਂਜਡ if Gupta agrees to claim that he was working for Indian agencies। ਇਹ ਸ਼ੁਰੂਆਤ ਹੈ, ਆਗਾਜ਼ ਹੈ। ਹੁਣ ਇਹਦਾ ਮਤਲਬ ਇਹ ਹੈ, ਔਰ ਇਹ ਜਿਹੜੇ ਅਮਰੀਕਨ ਜਾਂ ਕੈਨੇਡੀਅਨ ਸਿਸਟਮ ਨੂੰ ਸਮਝਦੇ ਨੇ ਕਿ ਜਦੋਂ ਤੁਹਾਡੇ 'ਤੇ ਕੋਈ ਚਾਰਜ ਲਾਇਆ ਜਾਂਦਾ ਹੈ, ਉਹਦੇ 'ਤੇ ਹੁੰਦਾ ਹੈ ਕਿ ਭਾਈ ਆ ਤੁਸੀਂ ਕੰਸਪੀਰੇਸੀ ਕੀਤੀ ਹੈ ਟੂ ਮਰਡਰ, ਇਹਦੀ 10 ਸਾਲ ਦੀ ਸਜ਼ਾ ਹੈ। ਯੂ ਹਾਇਰਡ ਏ ਮੈਨ ਐਂਡ ਆਲ 10 ਸਾਲ, ਇਹਦੀ ਜਿਹੜੇ 2 ਕੇਸ ਮੇਨ ਬਣਦੇ ਨੇ ਜਿਹਦੇ ਥੱਲੇ 20 ਸਾਲ ਦੀ ਸਜ਼ਾ ਇਹਨੂੰ ਮਿਨੀਮਮ ਹੋ ਸਕਦੀ ਹੈ ਨਿਖਿਲ ਗੁਪਤੇ ਨੂੰ, ਜਿਹੜੀ ਜੂਰਿਸਪ੍ਰੂਡੈਂਸ ਅਮਰੀਕਨ ਦਾ ਹਿੱਸਾ ਹੈ। ਬਹੁਤ ਵਾਰ ਇਹ ਹੁੰਦਾ ਵੀ ਕੁਛ ਥਾਵਾਂ 'ਤੇ ਕਨਕਰੈਂਟ ਚੱਲਦੀ ਹੈ। ਕਨਕਰੈਂਟ ਦਾ ਮਤਲਬ ਹੁੰਦਾ ਹੈ ਕਿ ਇੱਕੋ ਵੇਲੇ ਦੋਵੇਂ ਸਜ਼ਾਵਾਂ ਫਿਰ 10 ਸਾਲ 'ਚ ਹੀ ਮੁੱਕ ਜਾਂਦਾ ਹੈ। ਅਤੇ ਕਈ ਵਾਰੀ ਜੱਜਿਸ ਜਿਹੜੇ ਇਸ ਕਿਸਮ ਦੇ, ਕਿਉਂਕਿ ਜਿਵੇਂ ਮੈਂ ਕਿਹਾ ਸੀ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਇੱਕ ਐਸਾ ਮੁੱਦਾ ਹੈ ਜਿਹਦੇ 'ਤੇ ਕੋਈ ਦੁਨੀਆ ਦੇ ਵਿੱਚ ਕੋਈ ਲਾਅ ਐਗਜ਼ਿਸਟ ਨਹੀਂ ਕਰਦਾ। ਔਰ ਇਹ ਜਿਵੇਂ ਅਮਰੀਕਾ 'ਚ ਵੀ ਜਦੋਂ ਨਿਖਿਲ ਗੁਪਤਾ 'ਤੇ ਟਰਾਇਲ ਚੱਲੇਗਾ ਤੇ ਨਾਰਮਲ ਜਿਹੜਾ ਕ੍ਰਿਮੀਨਲ ਲਾਅ ਹੈ ਉਹਦੇ ਥੱਲੇ ਹੀ ਇਹਨੂੰ ਇੰਡਾਈਕਟ ਕੀਤਾ ਜਾਏਗਾ। ਸੋ ਉਹਦੇ 'ਚ ਕਈ ਵਾਰ ਜਿਹੜੀ ਕਨਕਰੈਂਟ ਚੱਲਣ ਤੋਂ ਇਲਾਵਾ ਕੁਝ ਖਤਰਨਾਕ ਮਾਮਲਿਆਂ 'ਚ ਈਵਨ ਕ੍ਰਿਮੀਨਲ ਲਾਅ 'ਚ ਵੀ ਹੁੰਦਾ ਕਿ ਸੈਪਰੇਟ ਚੱਲਣਗੀਆਂ ਸਜ਼ਾਵਾਂ। ਜਿਵੇਂ ਗੁਰਮੀਤ ਰਾਮ ਰਹੀਮ ਦੇ ਕੇਸ 'ਚ ਜਿਹੜਾ ਉਹ ਕਨਕਰੈਂਟ ਨਹੀਂ ਹੈ, ਸੋ ਉਹਦੇ ਥੱਲੇ ਵੀ ਮੈਕਸੀਮਮ 20 ਸਾਲ ਬਣਦੇ ਨੇ, ਅਤੇ ਜੇ ਕਨਕਰੈਂਟ ਹੋ ਜਾਏ ਤਾਂ 10 ਸਾਲ ਬਣਨਗੇ ਉਹਦੇ। ਹੁਣ ਪਲੀ ਬਾਰਗੇਨ ਕੀ ਹੈ, ਪਰ ਇਹ ਸਜ਼ਾ ਤੱਕ ਪਹੁੰਚਾਉਣ ਲਈ ਪੂਰਾ ਟਰਾਇਲ, ਜਿਹਦੇ 'ਚ ਅਦਾਲਤ ਦਾ ਖਰਚਾ, ਏਜੰਸੀਆਂ ਦੇ ਉੱਤੇ ਸਬੂਤ, ਕਾਊਂਟਰ ਡਿਫੈਂਸ, ਦੂਜੇ ਤੀਜੇ। ਸੋ ਕਈ ਵਾਰ ਜਦੋਂ ਕਿ ਜਿਹੜਾ ਕ੍ਰਿਮੀਨਲ ਹੁੰਦਾ ਹੈ ਜਾਂ ਜਿਹੜਾ ਐਕਿਊਜ਼ਡ ਹੁੰਦਾ ਹੈ, ਉਹਨੂੰ ਇਹ ਨਜ਼ਰ ਆ ਰਿਹਾ ਹੁੰਦਾ ਕਿ ਵੀ ਆਹ ਸਜ਼ਾ ਮੈਨੂੰ ਮਿਲ ਸਕਦੀ ਹੈ, ਇੰਨਾ ਵੀ ਲੱਗੇਗਾ, ਉਸ ਮਾਮਲੇ 'ਚ ਫਿਰ ਏਜੰਸੀਆਂ ਉਹਨੂੰ ਪਲੀ ਬਾਰਗੇਨਿੰਗ ਉਹਨੂੰ ਕਹਿੰਦੇ ਨੇ ਕਿ ਬਈ ਤੂੰ ਮੰਨ ਲੈ
ਕਿ ਤੂੰ ਇਹ ਕੀਤਾ, ਇੰਡੀਅਨ ਏਜੰਸੀਆਂ ਦੇ ਕਹਿਣ ਤੇ ਕੀਤਾ, ਤੇ ਤੇਰੀ ਸਜ਼ਾ ਅਸੀਂ ਇੰਨੀ ਘਟਾ ਦੇਵਾਂਗੇ, ਅੱਧੀ ਕਰ ਦੇਣ ਜਾਂ ਕੋਈ ਹੋਰ ਜੋ ਵੀ ਡੀਲ ਆਫਰ ਕਰਨ, ਔਰ ਉਹਨੂੰ ਪਲੀ ਬਾਰਗੇਨ ਕਹਿੰਦੇ ਨੇ। ਹੁਣ ਇਹ ਕਹਾਣੀ ਦੀ ਇਹਦਾ ਮਤਲਬ ਇਹ ਹੈ ਕਿ ਵੀ ਇਹ ਆਲਰੇਡੀ ਜਿਹੜਾ ਹੁਣ ਇੰਡੀਅਨ ਏਜੰਟਾਂ ਰਾਹੀਂ, ਦੂਜਿਆਂ ਰਾਹੀਂ, ਕਿਉਂਕਿ ਬੰਦਾ ਤਾਂ ਉਹਨਾਂ ਦਾ ਸੀ, ਕਿਉਂਕਿ ਨਿਖਿਲ ਗੁਪਤਾ ਨੇ ਇੱਕ ਸਟੇਜ ਤੇ ਚੈੱਕ ਅਦਾਲਤ ਦੇ ਵਿੱਚ ਇਹ ਵੀ ਉਹਨੇ ਕਲੇਮ ਕਰਨਾ ਚਾਹਿਆ ਜਾਂ ਕੀਤਾ ਕਿ ਜੀ ਮੈਂ ਤਾਂ ਉਹਦਾ ਅਫੀਸ਼ੀਅਲ ਡਿਊਟੀ ਸੀ। ਮਤਲਬ ਇਹ ਹੈ ਕਿ ਵੀ ਉਦੋਂ ਲੱਗਦਾ ਸੀ ਵੀ ਇੰਡੀਆ ਉਹਨੂੰ ਡਿਪਲੋਮੈਟਿਕ ਸਟੇਟਸ ਵੀ ਦੇ ਸਕਦਾ ਕਿ ਐਜ਼ ਏ ਪਹਿਲਾਂ ਤਾਂ ਨਹੀਂ ਸੀ ਦਿੱਤਾ ਹੋਇਆ, ਜੇ ਤਾਂ ਪਹਿਲਾਂ ਹੀ ਉਹਨੂੰ ਐਜ਼ ਏ ਡਿਪਲੋਮੈਟ ਦਿੱਤਾ ਹੁੰਦਾ ਤਾਂ ਫਿਰ ਜੇ ਅਮਰੀਕਨ ਜਾ ਕੇ ਉੱਥੇ ਫੜ ਵੀ ਲੈਂਦੇ ਤੇ ਉਹਨੂੰ ਚੈੱਕ ਅਦਾਲਤ ਨੂੰ ਉਹਨੂੰ ਛੱਡਣਾ ਪੈਣਾ, ਉਹ ਨਹੀਂ ਸੀ, ਪਰ ਉਹਨੇ ਪਲੀ ਜ਼ਰੂਰ ਇਹਦੇ ਤੇ ਕੀਤੀ। ਫਿਰ ਅਸਾਈਲਮ ਵਰਗਾ ਵੀ ਉਹਨੇ ਕਰਨਾ ਚਾਹਿਆ ਕਿ ਜੀ ਫਿਰ ਟਰਾਇਲ ਨਹੀਂ ਹੋਏਗਾ ਜਾਂ ਅਦਰ, ਉਹ ਵੀ ਜੱਜਾਂ ਨੇ ਥਰੋ ਆਊਟ ਕੀਤਾ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜਾ ਸੈਕੰਡ ਇਹਦਾ ਹੈ ਕਿ ਵੀ ਇਹ ਮਰਡਰ ਫॉर ਹਾਇਰ ਜਿਹੜੇ ਚਾਰजेस ਨੇ ਇਹਦੇ ਖਿਲਾਫ ਨਿਖਿਲ ਗੁਪਤਾ ਦੇ, ਦਾ ਟਰਾਇਲ ਇਜ਼ ਲਾਈਕਲੀ ਟੂ ਕਮੈਂਸ ਇਨ ਦਾ ਕਮਿੰਗ ਵੀਕਸ ਇਨ ਏ ਨਿਊਯਾਰਕ ਕੋਰਟ। ਹੁਣ ਇਹਦੇ ਕੋਲ ਜਿਹੜਾ ਰਿਪੋਰਟਰ ਹੈ ਅਭਿਨੰਦਨ ਮਿਸ਼ਰਾ ਹੈ, ਜਾਂ ਤਾਂ ਆਲਰੇਡੀ ਨਿਖਿਲ ਗੁਪਤਾ ਅਮਰੀਕਾ ਆ ਗਿਆ ਹੋਇਆ, ਅਜੇ ਇਹਨਾਂ ਨੇ ਖਬਰ ਨਹੀਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਬਾਅਦ 'ਚ ਹੀ, ਹੁਣ ਜਿਵੇਂ ਅਸੀਂ ਕੱਲ੍ਹ ਮੈਂਸ਼ਨ ਕੀਤਾ ਸੀ ਜਿਹੜੀ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਨਿਊਜ਼ ਸੀ ਕਿ ਨਵੰਬਰ 3 ਨੂੰ ਜਦੋਂ ਕਿ ਸੰਤੋਖ ਸਿੰਘ ਖੇਲਾ ਮੌਂਟਰੀਅਲ ਵਾਸੀ, ਉਹਨਾਂ ਦੇ ਪੁੱਤਰ ਦਾ ਆਨੰਦ ਕਾਰਜ ਸੀ ਟੋਰਾਂਟੋ 'ਚ, ਔਰ ਉਹਦੇ 'ਚ ਗੁਰਪ੍ਰਤਵੰਤ ਸਿੰਘ ਪੰਨੂ ਔਰ ਮਨਿੰਦਰ ਸਿੰਘ ਉਹਨਾਂ ਨੇ ਆਉਣਾ ਸੀ, ਤੇ ਜਿਹੜੇ 4 ਕਿਲਰ ਫੜੇ ਨੇ ਅਮਰੀਕਾ ਦੇ ਵਿੱਚ, ਉਹਨਾਂ 'ਚੋਂ ਇੱਕ ਜਿਹੜਾ ਹੈ ਉਹ ਹਥਿਆਰਾਂ ਨਾਲ ਲੈਸ ਜਿਹੜਾ ਹੈ ਉਹ ਉਸ ਤੋਂ ਪ੍ਰੀਵੀਅਸ ਈਵਨਿੰਗ ਫੜਿਆ ਏਜੰਸੀਆਂ ਨੇ। ਹਾਲਾਂਕਿ ਉਹਦੇ ਜੇ ਕਲੀਅਰ ਨਹੀਂ ਸੀ ਵੀ ਉਹਨੇ ਕੀ ਕਰਨਾ ਸੀ, ਵੈਦਰ ਉਹਦਾ ਕੀ ਸਬੰਧ, ਪਰ ਜਿਹਨੇ ਸਟੋਰੀ ਬ੍ਰੇਕ ਕੀਤੀ ਉਹਨੇ ਕਿਹਾ ਵੀ ਏਜੰਸੀਆਂ ਨੇ ਕਿਹਾ ਵੀ ਇਹਦਾ ਗੁਰਪ੍ਰਤਵੰਤ ਪੰਨੂ ਨੇ ਲਾਸਟ ਮਿੰਟ ਆਪਣੀ ਵਿਜ਼ਿਟ ਕੈਂਸਲ ਕੀਤੀ। ਹੁਣ ਕਿੰਨੇ ਕੁ ਹਥਿਆਰ ਉਹਦੇ ਕੋਲ ਸੀ, ਕਿਸ ਲੈਵਲ ਦੇ ਉੱਤੇ ਉਹਨੇ ਕਿਲਿੰਗ ਕਰਨੀ ਹੈ, ਕਿਉਂਕਿ ਉਹਨੇ ਕਿਹਾ ਵੀ ਇਹ ਤਾਂ ਐਜ਼ਿਊਮਡ ਹੀ ਸੀ ਕਿ ਵੀ ਸੰਤੋਖ ਸਿੰਘ ਖੇਲਾ ਦੇ ਮੁੰਡੇ ਦੇ ਵਿਆਹ ਤੇ ਸਾਰੇ ਖਾਲਿਸਤਾਨੀਆਂ ਨੇ ਹੋਣਾ, ਗੁਰਪ੍ਰਤਵੰਤ ਵੀ ਉਹਨਾਂ 'ਚੋਂ ਸੀ, ਮਨਿੰਦਰ ਵੀ ਸੀ, ਔਰ ਮੈਂ ਜਿਵੇਂ ਕੱਲ ਮੈਂਸ਼ਨ ਕੀਤਾ ਸੀ ਕਿ ਮੈਨੂੰ ਵੀ ਇਨਵੀਟੇਸ਼ਨ ਸੀ, ਪਰ ਉਦੋਂ ਹੀ ਕਿਉਂਕਿ ਉਹੀ ਵੀਕਐਂਡ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨਗਰ ਕੀਰਤਨ ਸੀ, ਸੋ ਮੈਂ ਪੋਲਾਈਟਲੀ ਭਾਈ ਖੇਲਾ ਨੂੰ ਕਿਹਾ ਕਿ ਭਾਈ ਮੈਂ ਜ਼ਰੂਰ ਹਾਜ਼ਰੀ ਭਰਦਾ, ਪਰ ਉੱਥੇ ਵੱਡਾ ਪੰਥਕ ਇਕੱਠ ਹੈ, ਮੈਂ ਆ ਨਹੀਂ ਸਕਣਾ। ਹੁਣ ਜੇ ਇਹ ਸਟੋਰੀ ਨੂੰ ਵੀ ਤੁਸੀਂ ਇਨਕੋਰਪੋਰੇਟ ਕਰਦੇ ਹੋ ਤੇ ਨਵੰਬਰ ਦੇ ਮਹੀਨੇ 'ਚ ਇਸ ਕਿਸਮ ਦਾ ਪਲਾਟ ਕਰਨਾ, ਜਦੋਂ ਕਿ ਆਲਰੇਡੀ ਜੂਨ ਦੇ ਮਹੀਨੇ ਦੇ ਵਿੱਚ ਜਿਹੜੀ ਇਹ ਕਿਲਿੰਗ ਹੋ ਚੁੱਕੀ ਸੀ ਹਰਦੀਪ ਸਿੰਘ ਨਿੱਜਰ ਦੀ, ਔਰ ਜੂਨ ਦੇ ਮਹੀਨੇ 'ਚ ਨਿਖਿਲ ਗੁਪਤਾ ਜਿਹੜਾ ਹੈ ਉਹ ਅਰੈਸਟ ਵੀ ਹੋ ਗਿਆ ਸੀ ਚੈਕ ਰਿਪਬਲਿਕ 'ਚ, ਔਰ ਜਿਹੜਾ ਰਾਜ ਚੀਫ ਸਾਮੰਤ ਗੋਇਲ ਹੈ ਉਹ 30 ਜੂਨ ਨੂੰ ਰਿਟਾਇਰ ਵੀ ਹੋ ਗਿਆ ਸੀ। ਪਰ ਜੂਨ ਤੋਂ ਨਵੰਬਰ ਤੱਕ ਵੀ 6 ਮਹੀਨੇ ਬਾਅਦ ਇਹ ਕਿਲਿੰਗ ਸਪਰੀ ਕਰ ਰਹੇ ਸੀ, ਔਰ ਇਹ ਤਾਂ ਅਮਰੀਕਾ 'ਚ ਨਵੰਬਰ 'ਚ ਉਹਨਾਂ ਨੇ ਅਨਸੀਲ ਕੀਤਾ ਐਨਵੈਲਪ, ਨਹੀਂ ਤਾਂ ਇਹ ਪਤਾ ਹੀ ਨਹੀਂ ਸੀ ਕਿ ਬਈ ਇਹਨਾਂ ਨੇ ਜਿਹੜਾ ਇਹ ਕੀ ਕੀਤਾ ਹੋਇਆ। ਸੋ ਇਹ ਸਾਰੀ ਸਟੋਰੀ ਦਾ ਲੁਬੇ ਲਬਾਬ ਤਾਂ ਇਹੀ ਹੈ ਕਿ ਬਈ ਉਹਨੂੰ ਫੜਿਆ ਹੋਇਆ, ਔਰ ਇਹ ਜਿਹੜਾ ਟਰਾਇਲ ਹੈ ਉਹ ਬੜਾ ਲੰਬਾ ਹੋਏਗਾ ਜੇ ਚੱਲਿਆ, ਔਰ ਇਹ ਜਿਹੜੇ US ਪ੍ਰੋਸੀਕਿਊਟਰ ਨੇ ਉਹਨਾਂ ਨੂੰ ਪ੍ਰੂਵ ਕਰਨਾ ਹੋਏਗਾ ਵੀ ਉਹਦਾ ਨਿਖਿਲ ਗੁਪਤਾ ਦਾ ਕੀ ਰੋਲ ਹੈ, ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ US ਏਜੰਸੀਜ਼ ਦੇ ਲਈ ਵੀ ਇਹ ਕੰਮ ਸੌਖਾ ਹੋਏਗਾ ਜੇ ਨਿਖਿਲ ਗੁਪਤਾ ਜਿਹੜਾ ਹੈ ਉਹ ਪਲੀ ਬਾਰਗੇਨਿੰਗ ਦੇ ਵਿੱਚ ਆ ਜਾਂਦਾ। ਫਿਰ ਇਸ ਕਿਸਮ ਦੀਆਂ ਹੀ ਖਬਰਾਂ ਜਿਹੜੀਆਂ ਨੇ ਜੇ ਕਿ ਵੀ ਇਸ ਦੇ ਥੱਲੇ ਆ ਸਜ਼ਾ ਹੋ ਸਕਦੀ ਹੈ, ਜਿਹੜਾ ਮੈਂ ਆਲਰੇਡੀ ਦੱਸਿਆ ਹੀ ਹੈ। ਫਿਰ ਉਹਨੇ ਇਹਦੀ ਪਲੀ ਬਾਰਗੇਨਿੰਗ ਨੂੰ ਮੁੰਬਈ ਅਟੈਕ ਦੇ ਵਿੱਚ ਇੱਕ ਪਾਕਿਸਤਾਨੀ ਪਿਓ ਤੇ ਗੋਰੀ ਔਰਤ ਦੀ ਔਲਾਦ ਡੇਵਿਡ ਕੋਲਮੈਨ ਹੈਡਲੀ, ਜਿਹਨੂੰ ਇੰਡੀਆ 'ਚ ਐਕਸਟ੍ਰਾਡਾਈਟ ਕੀਤਾ ਜਾਣਾ ਸੀ, ਪਰ ਉਹਨੇ ਪਲੀ ਬਾਰਗੇਨ ਕਰ ਲਈ, ਉਹ ਜੇਲ੍ਹ ਕੱਟ ਰਿਹਾ ਇੱਥੇ। ਮਾਰਚ 2010 ਦੇ ਵਿੱਚ ਉਹਨੇ ਹੀ ਪਲੀਡਡ ਗਿਲਟੀ to a dozen federal terrorism charges, admitting his participation in planning the Mumbai attack. Hadley accepted the guilty plea proposition after DS District Judge Harry Lisenberg in federal court in Chicago. So ਉਹਨੇ ਕਿਹਾ ਜੀ ਜਿਵੇਂ ਹੈਡਲੀ ਨੇ ਪਲੀ ਬਾਰਗੇਨ ਕਰ ਲਈ ਔਰ ਨਾ ਉਹਨੂੰ ਫਿਰ ਇੰਡੀਆ ਭੇਜਿਆ ਗਿਆ ਤਾਂ ਉਹਦੀ ਸਜ਼ਾ ਵੀ ਘੱਟ ਕਰਤੀ, ਨਿਖਿਲ ਗੁਪਤਾ ਵੀ ਇਹ ਕਰ ਸਕਦਾ ਹੈ। ਸੋ ਸਾਡੀ ਦਿਲਚਸਪੀ ਇਸ ਕੇਸ ਦੇ ਵਿੱਚ ਬਣੀ ਰਹੇਗੀ, ਔਰ ਜਦੋਂ ਹੀ ਇਹ ਇੱਥੇ ਟਰਾਇਲ ਦੇ ਵਿੱਚ ਕੇਸ ਜਾਂਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਮੌਜੂਦਗੀ ਵੀ ਹੋਏ। ਲੈ ਦੇ ਕੇ ਗੱਲ ਇਹ ਨਹੀਂ, ਔਰ ਨਾਲ ਹੀ ਸਟੋਰੀ ਦਾ ਇਹ ਸੀ
ਕਿ ਵੀ ਜੇ ਉਹ ਪਲੀ ਬਾਰਗੇਨਿੰਗ ਕਰ ਲੈਂਦਾ ਹੈ ਤੇ ਫਿਰ ਵਿਰੋਧੀਆਂ ਨੂੰ ਯਾਨੀ ਕਿ ਖਾਲਿਸਤਾਨੀਆਂ ਨੂੰ ਇਹ ਪ੍ਰਚਾਰ ਕਰਨ ਦਾ ਮੌਕਾ ਮਿਲ ਜਾਏਗਾ ਕਿ ਜੀ ਦੇਖੋ ਇੰਡੀਅਨ ਏਜੰਸੀਆਂ ਨੇ ਇਹ ਕੀਤਾ ਹੈ। ਉਹ ਤਾਂ ਪ੍ਰਚਾਰ ਕਰੋ ਨਾ ਕਰੋ, ਉਹ ਤਾਂ ਪਤਾ ਹੀ ਹੈ ਤੁਸੀਂ ਕਿਸ ਹੱਦ ਤੱਕ ਕੀਤਾ, ਔਰ ਅਜੇ ਵੀ ਤੁਸੀਂ ਇਹ ਕਰਨ ਤੋਂ ਹਟੇ ਨਹੀਂ ਹੋ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪਾਕਿਸਤਾਨੀ USA ਕਹਿੰਦੇ ਕਿ ਨਿਊ ਕੰਟਰੀ ਵਿਲ ਬੀ ਬੋਰਨ ਇਨ ਸਾਊਥ ਏਸ਼ੀਆ, ਦੈਟ ਕੰਟਰੀ ਵਿਲ ਬੀ ਖਾਲਿਸਤਾਨ ਸੂਨ, ਸਿੱਖ ਪੀਪਲਸ ਹੋਮਲੈਂਡ। ਜਾਵੇਦ ਬਾਬਰ ਆਮੀਨ ਆਮੀਨ, ਬਹੁਤ ਸ਼ੁਕਰੀਆ ਭਾਈ। ਇਨਸ਼ਾਅੱਲਾ ਖਾਲਿਸਤਾਨ ਬਣ ਕੇ ਰਹੇਗਾ। ਔਰ ਇੱਕ ਸਾਡੇ ਆਏ ਨੇ ਰਿਸ਼ੀ ਜੀ, ਕਹਿੰਦੇ ਨੇ ਖਾਲਿਸਤਾਨ ਇਜ਼ ਏ ਲੋਸਟ ਕਾਜ਼, ਇਟ ਵੁੱਡ ਨੈਵਰ ਬੀ ਏ ਰਿਐਲਿਟੀ। ਰਿਸ਼ੀ ਇਹ ਭਾਰਦਵਾਜ ਸਾਹਿਬ ਨੇ ਜੀ, ਪੰਡਤ ਹੁੰਦੇ ਨੇ ਭਾਰਦਵਾਜ। ਇਹ LK ਅਡਵਾਨੀ ਜਦੋਂ ਰੱਥ ਖਿੱਚਣ ਲੱਗਾ ਉਹਨੂੰ ਕਹਿੰਦਾ ਤੂੰ ਕੀ ਕਹਿੰਦਾ, ਮੈਂ ਭਾਰਦਵਾਜ ਹਾਂ। ਭਾਰਦਵਾਜ ਸਾਹਿਬ ਫਿਕਰ ਨਾ ਕਰੋ, ਪੂਜਾ ਲਈ ਤੁਹਾਨੂੰ ਹੀ ਸੱਦਾਂਗੇ ਜਦੋਂ ਖਾਲਿਸਤਾਨ ਬਣਿਆ। ਸਾਨੂੰ ਵੀ ਨਾਰੀਅਲ ਦਾ ਤੋੜਨਾ ਪੈਣਾ ਕਿਉਂਕਿ ਸਾਡੇ ਸ਼ਹਿਰੀ ਤੁਹਾਡੇ ਹਿੰਦੂ ਭੈਣਾਂ ਭਰਾਵਾਂ ਨੇ ਵੀ ਹੋਣਾ, ਸੋ ਕੋਈ ਨਹੀਂ, ਨਾਰੀਅਲ ਦੀ ਰਸਮ ਤੁਹਾਡੇ ਤੋਂ ਹੀ ਕਰਵਾਵਾਂਗੇ। ਬਿਲਕੁਲ। ਸਿਮਰਨ ਮਹਿਰਾ ਕਹਿੰਦੇ ਨੇ ਕਿ ਵਾਹਿਗੁਰੂ ਦੀ ਕਿਰਪਾ ਹੈ। ਔਰ ਸ਼ਰਦਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਹਰਿੰਦਰਪਾਲ ਸਿੰਘ ਸਰੋਂ ਕਹਿੰਦੇ ਡਾਕਟਰ ਸਾਹਿਬ ਕੀ ਭਾਈ ਅੰਮ੍ਰਿਤ, ਹਾਂਜੀ ਅੰਮ੍ਰਿਤਪਾਲ ਸਿੰਘ ਹੁਣ ਬਾਹਰ ਆ ਜਾਣਗੇ। ਦੇਖੋ ਸਰੋਂ ਸਾਹਿਬ, ਇਸ ਤਰ੍ਹਾਂ ਐਸਾ ਕੋਈ ਲਾਅ ਨਹੀਂ ਹੈ ਜਿਹਦੇ ਥੱਲੇ ਇਹ ਹੋਏ ਕਿ ਜੀ ਕੋਈ MP ਬਣ ਗਿਆ ਤੇ ਉਹਦੀ ਜੇਲ੍ਹ ਟਰਮ ਮੁੱਕ ਜਾਂਦੀ ਹੈ। ਹਾਂ, ਕਿਉਂਕਿ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਲਾਇਆ ਹੈ ਪੋਲੀਟੀਕਲ ਫੈਸਲਾ ਹੈ, ਜ਼ਾਹਰ ਹੈ। ਜਿਵੇਂ ਈਵਨ ਡਾਕਟਰ ਧਰਮਵੀਰ ਗਾਂਧੀ ਨੇ ਵੀ ਮੰਗ ਕੀਤੀ ਹੈ ਈਵਨ ਆਪਣੀ ਇਮੀਡੀਏਟ ਸਕਸੈਸ ਤੋਂ ਬਾਅਦ ਕਿ ਵੀ ਉਹਨੂੰ ਛੱਡਿਆ ਜਾਏ NSA ਤੋੜ, ਕਿਉਂਕਿ ਪੋਲੀਟੀਕਲ ਹੈ। ਹਾਂ, ਜਿਹੜੇ ਦੂਸਰੇ ਕ੍ਰਿਮੀਨਲ ਕੇਸ ਬਣਾਏ ਹੋਏ ਨੇ ਜਿਨ੍ਹਾਂ 'ਚ ਕੋਈ ਬਹੁਤਾ ਦਮਖਮ ਨਹੀਂ ਹੈ, ਉਹਨਾਂ 'ਚ ਉਹਨਾਂ ਨੂੰ ਜ਼ਮਾਨਤ ਲੈਣੀ ਪਏਗੀ। ਪਰ ਇਵੈਂਚੁਅਲੀ ਮੈਨੂੰ ਇਹ ਲੱਗਦਾ ਕਿ ਵੀ ਹੁਣ ਇਹਨਾਂ ਦੇ ਕੋਲ ਕੋਈ ਬਹੁਤੀ ਚੋਇਸ ਨਹੀਂ ਹੋਣੀ। ਪਰ ਐਸਾ ਕੋਈ ਲਾਅ ਐਗਜ਼ਿਸਟ ਨਹੀਂ ਕਰਦਾ ਕਿ ਵੀ ਕੋਈ MP ਜਾਂ MLA ਬਣ ਜਾਏ ਤੇ ਉਹ ਜੇਲ੍ਹ ਤੋਂ ਬਾਹਰ ਆ ਜਾਂਦਾ। ਔਰ ਇਸੇ ਤਰ੍ਹਾਂ ਭਾਈ ਜਿੰਦਾ ਸੁੱਖਾ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ, ਭੈਣੀ ਲਮਕੌਰ ਜੀ ਸਤਿ ਸ਼੍ਰੀ ਅਕਾਲ, ਗੁਰੂ ਫਤਿਹ ਔਰ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਸੁਖਦੀਪ ਸੋਤਾ ਜੀ ਕਹਿੰਦੇ 1984 ਚ ਸਿੱਖਾਂ ਦੇ ਪੱਗ ਦਾ ਰੰਗ ਬਲੂ ਕਲਰ ਸੀ, ਇਸ ਕਰਕੇ ਬਲੂ ਸਟਾਰ ਨਾ ਦਿੱਤਾ। ਸੋ ਦੱਸੋ ਸਿੱਖਾਂ ਨੂੰ ਬਲੂ ਸਟਾਰ ਪੱਗ ਦਾ ਰੰਗ ਕਰਕੇ ਦਿੱਤਾ ਸੀ। ਕੱਲਾ ਪੱਗ ਦਾ ਰੰਗ ਹੀ ਨਹੀਂ, ਜੇ ਤੁਸੀਂ ਦੇਖੋ ਸਿੱਖਾਂ ਦੇ ਨਾਲ ਜਦੋਂ ਅਸੀਂ ਈਵਨ ਖਾਲਸਾ ਸਾਜਨਾ ਨਾਲ ਵੀ ਜੋੜ ਕੇ ਦੇਖਦੇ ਤੇ ਫਿਰ ਭਾਈ ਗੁਰਦਾਸ ਸਿੰਘ ਉਹਨਾਂ ਦੀ ਜਿਹੜੀ ਨਜ਼ਮ ਜਿਸ ਨੂੰ ਕੀਰਤਨ ਰੂਪ 'ਚ ਵੀ ਪੜ੍ਹਿਆ ਜਾਂਦਾ ਹੈ ਕਿ ਫਿਰ ਪ੍ਰਗਟੇ ਸਿੰਘ ਭੁਜੰਗੀਏ ਨੀਲੰਬਰ ਧਾਰਾ, ਅੰਬਰ ਕੱਪੜਿਆਂ ਨੂੰ ਨੀਲੇ ਬਾਣੇ ਵਾਲੇ। 10ਵੇਂ ਪਾਤਸ਼ਾਹ ਨੂੰ ਵੀ ਅਸੀਂ ਨੀਲੇ ਦਾ ਸ਼ਾਹ ਸਵਾਰ ਕਹਿੰਦੇ ਹਾਂ। ਸੋ ਜ਼ਾਹਰ ਹੈ ਉਸੇ ਲਾਈਨ ਦੇ ਉੱਤੇ ਇਹਨਾਂ ਨੇ ਕੋਡ ਨੇਮ ਰੱਖਿਆ। ਔਰ ਸਰਦਾਰ ਅਸ਼ਰਫ ਜੱਟ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪੁਨੀਤ ਸੰਧੂ ਜੀ ਕਹਿੰਦੇ ਨੇ ਕਿ ਇਹਨਾਂ ਨੇ ਭਾਰਤ ਮਾਤਾ ਦੇ ਸਥਾਨ ਵਿੱਚ ਖਾਲਸਾ ਜ਼ਿੰਦਾਬਾਦ ਕਹਿ ਸਕਣਗੇ ਜਾਂ ਖਾਲਿਸਤਾਨ ਦੀ ਜਿਹੜੀ ਮੁਹਿੰਮ ਚਲਾ ਸਕਣਗੇ। ਔਰ ਬਲਹਾਰ ਸਿੰਘ ਕੰਗ ਜੀ ਫਤਿਹ ਬੁਲਾਉਂਦੇ ਨੇ। ਸੁਖਦੀਪ ਸੋਇਤਾ ਜੀ ਕਹਿੰਦੇ ਡਾਕਟਰ ਸਾਹਿਬ ਪੰਜਾਬੀ ਸਿੱਖ ਦੇ ਨਾਲ ਹਿੰਦੂ ਵੀਰ ਵੀ ਕਾਂਗਰੇਚੁਲੇਸ਼ਨ ਦੇ ਪਾਤਰ ਨੇ ਕਿ ਮੋਦੀ ਨੂੰ ਵੋਟ ਨਹੀਂ ਦਿੱਤੀ। ਚਲੋ ਖੁਸ਼ੀ ਹੋਈ ਕਿ ਪੰਜਾਬ ਇਸ ਮਤ ਤੇ ਤਾਂ ਆ ਗਿਆ। ਸੋ ਇਸੇ ਤਰ੍ਹਾਂ ਦੇਖੋ, ਚਲੋ ਜਿਨ੍ਹਾਂ ਨੇ ਨਹੀਂ ਦਿੱਤੀ ਬਹੁਤ ਚੰਗੀ ਗੱਲ ਹੈ, ਪਰ ਜੇ ਤੁਸੀਂ ਵੋਟ ਪਰਸੈਂਟੇਜ ਦੇਖੋ BJP ਦੀ, ਕਹਿੰਦੇ ਹਿੰਦੂਆਂ ਨੇ ਵੀ ਦਿੱਤੀ ਹੈ ਨਾ। ਹਾਂਜੀ, ਕਹਿੰਦੇ ਹਿੰਦੂਆਂ ਨੇ ਵੀ ਮਤਲਬ ਵੋਟ ਪਾਈ ਹੈ, ਪਰ ਉਹਨਾਂ ਨੂੰ ਸਪੋਰਟ ਕੀਤੀ ਹੈ। ਸੋ ਇਹ ਸਾਰੇ ਦੇ ਨਾਲ ਜਿਹੜੀ ਉਹਨਾਂ ਦੀ ਪਰਸੈਂਟੇਜ ਆ ਉਹ ਦੱਸਦੀ ਹੈ ਕਿ ਪੰਜਾਬ ਦੇ ਹਿੰਦੂ ਨੇ ਐਟਲੀਸਟ ਸੋਲਿਡਲੀ ਉਹ BJP ਦੇ ਨਾਲ ਜਾ ਕੇ ਖਲੋਤੇ ਨੇ। ਔਰ ਈਵਨ ਬਾਦਲ ਦਲ ਦੀ ਪਰਸੈਂਟੇਜ ਨਾਲੋਂ ਵੀ ਉਹਨਾਂ ਦੀ ਅਪ ਹੈ। ਪੁਨੀਤ ਸੰਧੂ ਜੀ ਵੀ ਹਾਂਜੀ ਡਾਕਟਰ ਸਾਹਿਬ ਜੀ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪਰਮਜੀਤ ਗਿੱਲ ਜੀ ਵਾਹਿਗੁਰੂ ਜੀ ਕਹਿੰਦੇ ਨੇ। ਹਰਮੇਸ਼ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਚੜ੍ਹਦੀ ਕਲਾ ਕਹਿੰਦੇ ਨੇ। ਔਰ ਐਸਕੋਰ ਜੀ ਕਹਿੰਦੇ ਨੇ ਕਿ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਪੰਜਾਬ ਵਿੱਚ ਪੰਜਾਬ ਜਿਹੜਾ ਖਾਲਸਾ ਚਾਹੁੰਦਾ। ਮਨਪ੍ਰੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ, ਰਾਮਗੜੀਆ ਬਾਪੂ ਜੀ ਤੇ ਭੈਣ ਨੀਲਮ ਕੌਰ ਜੀ, ਸਰਬਜੀਤ ਸਿੰਘ ਜੀ ਖਾਲਸਾ ਤੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਜਿਹੜੀ ਜਿੱਤ ਹੈ ਉਸ ਤੇ ਵਧਾਈ ਔਰ ਮਿਹਰ ਕਰਨ ਵਾਹਿਗੁਰੂ। ਔਰ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਹਰਮਨ ਪੰਨੂ ਜੀ ਕਹਿੰਦੇ ਪੰਜਾਬ ਹਲ ਖਾਲਸਾਨ। ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ। ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਪਰਮਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਬੁਲਾਉਂਦੇ ਨੇ। ਔਰ ਨਿਹੰਗ ਸਿੰਘ ਜੀ ਗੋਡ ਬਲੈਸ ਯੂ ਨੋਰ ਕਰੋਸ ਨੂੰ ਕਹਿੰਦੇ ਨੇ। ਔਰ ਅਮਰਜੀਤ ਸਾਨੀ ਜੀ ਵੀ ਖਾਲਸਾ ਜ਼ਿੰਦਾਬਾਦ। ਹਰਪ੍ਰੀਤ ਬਿਲਿੰਗ ਵਾਹਿਗੁਰੂ ਕਹਿੰਦੇ ਨੇ। ਉਹਨਾਂ ਨੇ ਨਿਹੰਗ ਸਿੰਘ ਜੀ ਨੇ ਜਿਹੜੇ ਕਾਂਗਰਸ ਪੈਨ ਹਾਂਜੀ ਉਹਨਾਂ ਦਾ ਕੀਤਾ, ਹਾਂਜੀ ਉਹਨਾਂ ਨੇ ਕਿਹਾ ਗੋਡ ਬਲੈਸ। ਹਾਂਜੀ।
ਔਰ ਹਰਪ੍ਰੀਤ ਬਿਲਿੰਗ ਹਾਂਜੀ ਹੋ ਗਿਆ। ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ। ਹਰਪ੍ਰੀਤ ਬਿਲਿੰਗ ਫਿਰ ਕਹਿੰਦੇ ਪ੍ਰਣਾਮ ਸ਼ਹੀਦਾਂ ਨੂੰ। ਪ੍ਰਭਜੋਤ ਸਿੰਘ ਜੀ ਕਹਿੰਦਾ ਪਤਾ ਲੱਗਿਆ ਕਿ ਹਾਂਜੀ ਰਹਿੰਦਾ ਮੋਦੀ ਸ਼ਾਇਦ, ਕਹਿੰਦੇ ਖਾਦਾ ਪੀਤਾ ਲਾਏਦਾ ਰਹਿੰਦਾ ਮੋਦੀ ਸ਼ਾਇਦ ਆ। ਹੁਣ ਮੋਦੀ ਸ਼ਾਹ ਵੀ ਸ਼ਾਇਦ ਪੈਕ ਕਰਕੇ ਇਹਨਾਂ ਨੂੰ ਗੁਜਰਾਤ ਹੀ ਭੇਜ ਦੇਣ। ਹਾਂਜੀ ਸਿੰਘ ਗਰਚਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਵਤਾਰ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਇਜ਼ ਕਮਿੰਗ ਸੂਨ ਮਾਈ ਇੰਸਟੀਟਿਊਸ਼ਨ। ਹਾਂਜੀ ਖਾਲਸਾ ਵਿਲ ਬੀ ਡਿਕਲੇਅਰਡ ਇਨ ਦਿਸ ਈਅਰ, ਪਲੀਜ਼ ਕੀਪ ਮਾਈ ਵਰਡਸ, ਆਮ ਨਾਟ ਕਿਡਿੰਗ। ਅਵਤਾਰ ਸਿੰਘ ਜੀ ਤੁਹਾਡੇ ਮੂੰਹ 'ਚ ਘਿਓ ਸ਼ੱਕਰ, ਪਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਦੇਸ਼ ਤੇ ਕਾਲ ਟਾਈਮ ਐਂਡ ਸਪੇਸ ਅਕਾਲ ਪੁਰਖ ਦੇ ਨੇ, ਅਸੀਂ ਇਸ ਦੀ ਨਹੀਂ ਪ੍ਰੈਡਿਕਸ਼ਨ ਕਰਦੇ। ਬਿਲਕੁਲ ਹਾਂ, ਲੇਕਿਨ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹਾਂਜੀ ਹੋਣਾ। ਇਹ ਹਰ ਸਿੱਖ ਨੂੰ ਜਿਹੜੀ ਹੈ ਇਸ ਨੂੰ ਸਮਝ ਲੈਣਾ ਚਾਹੀਦਾ। ਜਾਹਿਦ ਹੁਸੈਨ ਜੀ ਕਹਿੰਦੇ ਡਾਕਟਰ ਸਾਹਿਬ ਨੀਲਮ ਕੌਰ ਵਿਦ ਰਿਸਪੈਕਟ ਸਿੱਖ नेशन पंजाबी पंजाब जिंदाबाद 1984 में सिख नेशन के साथ बड़ा जुल्म हुआ है, वी फुली सपोर्ट खालिस्तान कश्मीर पाकिस्तान जिंदाबाद। ਬਹੁਤ ਬਹੁਤ ਸ਼ੁਕਰੀਆ ਜ਼ਾਹਿਦ ਹੁਸੈਨ ਜੀ। ਅਸੀਂ ਵੀ ਕਸ਼ਮੀਰੀਆਂ ਦੇ ਨਾਲ ਸਾਡਾ ਦਿਲ ਧੜਕਦਾ ਹੈ ਜੀ। ਅਸੀਂ ਕੋ ਵਿਕਟਮ ਹੈ ਔਰ ਉਹੀ ਦਿੱਲੀ ਦੇ ਬ੍ਰਾਹਮਣਵਾਦੀ ਹਾਕਮ ਨੇ ਜਿਨ੍ਹਾਂ ਨੇ ਸਿੱਖਾਂ ਕਸ਼ਮੀਰੀਆਂ ਨਾਗੇ ਈਸਾਈਆਂ ਉਹਨਾਂ ਨੂੰ ਨੇਸਤੋ ਨਾਬੂਦ ਕਰਨ ਦੀ ਜੰਗ ਵਿੱਢੀ। ਜਾਮੇਦ ਬਾਬਰ ਜੀ ਪੰਜਾਬ ਦਾ ਹੱਕ ਓਨਲੀ ਖਾਲਸਾਨ ਜੀ। ਔਰ ਕ੍ਰੇਜ਼ੀ ਕੋਲਸ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿੰਦੇ ਬ੍ਰਿਸਬੇਨ ਗੁਰਦੁਆਰਾ ਸਾਹਿਬ ਐਗਜ਼ੀਬਿਸ਼ਨ ਹੈਜ਼ ਬੀਨ ਫਿਰ ਉਹਨਾਂ ਲਿਖਿਆ ਅਰੇਂਜ ਟੂ ਸ਼ੋ ਕਲੂਕਾਰਾ 1984। ਆਪ ਦੋਨਾਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਚ ਕਰਦਾ। ਮੈਂ ਜਿਹੜਾ ਜ਼ਿਕਰ ਵੀ ਕੀਤਾ ਆਸਟ੍ਰੇਲੀਆ ਦਾ, ਉਹ ਬ੍ਰਿਸਬੇਨ ਔਰ ਇਸ ਤੋਂ ਇਲਾਵਾ ਮੈਲਬਰਨ ਔਰ ਹੋਰ ਬਹੁਤ ਸਾਰੀਆਂ ਥਾਵਾਂ ਤੇ ਮੂਵਿੰਗ ਹੋਏਗੀ ਔਰ ਬਹੁਤ ਜ਼ਬਰਦਸਤ ਕੰਮ ਇਹਦੇ ਤੇ ਕੀਤਾ ਹੋਇਆ ਇਹਨਾਂ ਨੇ। ਬਸਰਾ ਜੀ ਵੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕ੍ਰੇਜ਼ੀ ਕਲੋਜ਼ ਫਰੀ ਸਾਨੂੰ ਫਤਿਹ ਬੁਲਾਉਣ ਦੀ ਉਹਨਾਂ ਦਾ ਮਤਲਬ ਮਕਸਦ ਹੈਗਾ। ਔਰ ਪਰਮਿੰਦਰ ਖਾਲਸਾ ਜ਼ਿੰਦਾਬਾਦ। ਰਾਜਵਿੰਦਰ ਸਿੰਘ ਜੀ ਡਾਕਟਰ ਸਾਹਿਬ ਇਹ ਜਰਨੈਲ ਨਹੀਂ ਜਨਰਲ ਸੁੰਦਰ ਜੀ said their loss at Darbar Sahib was more than wars with Pakistan and China। ਹਾਂ, ਇਸੇ ਲਈ ਇਸ ਜੰਗ ਦਾ ਇਹਨਾਂ ਨੇ ਕੋਈ ਪੋਸਟਮਾਰਟਮ ਨਹੀਂ ਕੀਤਾ ਔਰ ਇਹ ਵੀ ਸਾਨੂੰ ਪਤਾ ਲੱਗਿਆ ਵੀ ਹੁਣ ਜਿੱਥੇ ਕਿ ਟ੍ਰੇਨਡ ਕਰਦੇ ਨੇ ਯੰਗ ਆਫੀਸਰਸ ਨੂੰ ਜਾਂ ਕਮਾਂਡੋਜ਼ ਨੂੰ ਤੇ ਦਰਬਾਰ ਸਾਹਿਬ ਕੰਪਲੈਕਸ ਦਾ ਨਕਸ਼ਾ ਲਟਕ ਰਿਹਾ ਹੁੰਦਾ ਹੈ ਕਿ ਭਾਈ ਜੇ ਇਸ ਕਿਸਮ ਦੀ ਸਿਚੁਏਸ਼ਨ ਹੋਏ ਤਾਂ ਕਿਵੇਂ ਲਾਸਿਸ ਨੂੰ ਬਚਾਉਣਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਆਰਮੀ ਨੇ ਨੂੰ ਹੈਵੀ ਕੈਜੂਅਲਟੀਜ਼ ਸਿੱਖਾਂ ਨੇ ਦਿੱਤੀਆਂ ਨੇ, ਸਾਡੇ ਬਹਾਦਰ ਯੋਧਿਆਂ ਨੇ। ਜੈਸਰ ਜੀ 1984 ਕਹਿੰਦੇ ਕਿ ਉਹਨਾਂ ਨੇ ਸਾਡੇ ਜਿਹੜੇ ਤੁਹਾਡੇ ਵਿਚਾਰ ਸੁਣ ਕੇ ਗੁੱਡ ਕਿਹਾ। ਔਰ ਲਖਵੀਰ ਸਿੰਘ ਜੀ ਵੀ ਸਰਬਜੀਤ ਤੇ ਅੰਮ੍ਰਿਤਪਾਲ ਦਾ ਜਿਤਨਾ ਬੰਦ ਦੇ ਮੂੰਹ ਤੇ ਹਾਂਜੀ ਕਹਿੰਦੇ ਬਾਕੀਆਂ ਦੇ ਮੂੰਹ ਤੇ ਥੱਪੜ ਹੈ, ਜਿਤਨਾ ਬਾਕੀਆਂ ਦੇ ਮੂੰਹ ਤੇ ਥੱਪੜ ਹੈ। ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਚਰਨਜੀਤ ਰੰਧਾਵਾ ਜੀ ਵੀ ਫਤਿਹ ਬੁਲਾਉਂਦੇ ਨੇ। ਪ੍ਰਭ ਕੌਰ ਜੀ ਵੀ ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਗੁਰਦੇਵ ਦਾਸ ਜੀ ਇਹ ਵੀ ਲਿਖਿਆ ਉਹਨਾਂ ਨੇ ਵੋਟ ਚੜ੍ਹਦੀ ਕਲਾ ਔਰ 2 ਲੱਖ ਵੋਟ ਕਹਿੰਦੇ ਚੜ੍ਹਦੀ ਕਲਾ। ਫਿਰ ਇਸੇ ਤਰ੍ਹਾਂ ਹਰਬੰਸ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਜੋਗਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਮਲਕੀਤ ਕੌਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਬੰਦ ਖਲਾਸੀ ਤੋਂ ਬਾਅਦ ਮਾਲਵੇ ਦਾ ਸਭ ਤੋਂ ਵੱਡਾ ਪੰਥਕ ਸਮਾਗਮ ਹੋਵੇਗਾ ਆਪਣੇ ਪਿੰਡ ਝੰਡਾ ਕਲਾਂ ਹਲਕਾ ਸਰਦੂਲਗੜ੍ਹ ਦੀ ਇਤਿਹਾਸਕ ਧਰਤੀ ਤੇ। ਵਾਹ ਵਾਹ ਵਾਹ। ਹਾਂਜੀ ਉਹਨਾਂ ਨੇ ਫਤਿਹ ਬੁਲਾਈ ਹੈ ਖਾਲਸਾ ਜ਼ਿੰਦਾਬਾਦ ਸਭ ਨੂੰ ਅਪੀਲ ਹੁਮਾ ਕੇ ਪਹੁੰਚੋ। ਨਿਰਮਲ ਸੈਣੀ ਜੀ ਵੀ ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਮਰਾ ਜੀ ਵੀ ਫਤਿਹ ਬੁਲਾਉਂਦੇ ਨੇ ਬੜੇ ਪਿਆਰ ਨਾਲ। ਔਰ ਹਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਧਰਮ ਸਿੰਘ ਜੀ ਵੀ, ਜਤਿੰਦਰ ਸਿੰਘ ਜੀ ਵੀ ਔਰ ਭਿੰਦਰ ਜਗਦੀਸ਼ ਜੀ। ਫਿਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ, ਸੋਨਮਾਲ ਜੀ, ਹਰਮਿੰਦਰ ਸਿੰਘ ਜੀ। ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ, ਸਾਜਦ ਸਾਜਨ ਜੀ ਔਰ ਇੰਦਰਜੀਤ ਸੰਧੂ ਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।